ਸਿਆਣੇ ਕਹਿੰਦੇ ਆ ਵੀ ਸਭ ਤੋਂ ਕੀਮਤੀ ਸ਼ੈ ਜਿਹੜੀ ਉਹ ਨਵੀਂ ਨਸਲ ਹੁੰਦੀ ਹੈ। ਸਾਨੂੰ ਨਵੀਂ ਨਸਲ ਦਾ ਹੀ ਨਹੀਂ ਪਤਾ ਵੀ ਕੀ ਬਣ ਰਿਹਾ ਤੇ ਸਾਡੇ ਨਾਲ ਹੋ ਕੀ ਰਿਹਾ। ਹੁਣ ਪਹਿਲੇ ਨੰਬਰ ਤੇ ਤੁਸੀਂ ਸਿਹਤ ਹੀ ਦੇਖ ਲਓ ਵੀ ਆ ਸਕੂਲੀਏ ਜਿਹੜੇ ਕੁੜੀਆਂ ਮੁੰਡੇ ਆ ਇਹਨਾਂ ਦੀਆਂ ਸਿਹਤਾਂ ਦੇਖੋ। ਸਿਆਣੇ ਕਹਿੰਦੇ ਆ ਵੀ ਰੱਜਾਂਗੇ ਤਾਂ ਭੱਜਾਂਗੇ, ਨਹੀਂ ਤੇ ਮੂੰਹ ਪਰਨੇ ਵੱਜਾਂਗੇ। ਕਿਸੇ ਮਾਂ ਪਿਓ ਨੇ ਅੱਜ ਤੱਕ ਜਾ ਕੇ ਕੰਟੀਨ ਤੇ ਇਹੀ ਨਹੀਂ ਦੇਖਿਆ ਵੀ ਉੱਥੇ ਖਾਣ ਨੂੰ ਲੱਭਦਾ ਕੀ ਹੈ। ਕੋਈ ਸ਼ਾਇਦ ਉੱਥੇ ਸਿਹਤ ਤੰਦਰੁਸਤੀ ਵਾਲੀ ਨਹੀਂ ਲੱਭਦੀ। ਤੇ ਇਹੀ ਉਮਰ ਹੁੰਦੀ ਆ ਬਣਨ ਦੀ। ਉਹ ਹੁਣ ਦਾ ਰਗੜਾ ਲੱਗਿਆ 40 ਸਾਲ ਫਿਰ ਤਾਂ ਨਹੀਂ ਆਉਂਦਾ, ਮੂੰਹ ਤੇ ਪਿਲਤੀ ਨਹੀਂ ਆਉਂਦੀ। ਫਿਰ ਮਾਂ ਪਿਓ ਨੂੰ ਇਹ ਨਹੀਂ ਪਤਾ ਵੀ ਉਹ ਸਾਡੀ ਔਲਾਦ ਕਿੱਥੇ ਬੈਠੀ ਹੈ, ਕੀ ਕਰ ਰਹੀ, ਕਿਹਨਾਂ 'ਚ ਬਹਿੰਦੀ। ਉਹ ਸਿਗਰਟਾਂ ਤੇ ਲੱਗੇ, ਉਹ ਸ਼ੀਸ਼ੇ ਪੀਂਦੇ, ਨਸ਼ਿਆਂ ਤੇ ਲੱਗੇ। ਸਿਆਣੇ ਕਹਿੰਦੇ ਵੀ ਕੌਮਾਂ ਦਾ ਜ਼ਵਾਲ ਆ ਉਹ ਬੇਹਯਾਈ ਫੈਲਾ ਦੋ ਤੇ ਨਸ਼ਿਆਂ ਤੇ ਲਾ ਦੋ, ਜ਼ਵਾਲ ਬੰਨੇ ਤੇ ਪਿਆ। ਅਖਲਾਕੀਆਤ ਕੋਈ ਨਹੀਂ। ਉਹ ਇਹੋ ਜਿਹੇ ਚੀੜੇ ਹੋਏ ਹਨ ਜਵਾਕ ਵੀ। ਕੋਈ ਤੁਸੀਂ ਸਿਆਸਤ ਤੇ ਮਜ਼ਹਬ ਤੇ ਗੱਲ ਕਰੋ, ਉਹ ਤੁਹਾਨੂੰ ਇਹੋ ਜਿਹੀ 13ਵੀਂ ਸੁਣਾਉਣਗੇ, ਤੁਸੀਂ ਮੂੰਹ ਵੱਲ ਦੇਖਦੇ ਰਹਿ ਜਾਓਗੇ। ਉਸਤਾਦਾਂ ਦਾ ਅਦਬ ਕੋਈ ਨਹੀਂ। ਉਹ ਆਖੇ ਮਾਰ ਨਹੀਂ ਪਿਆਰ, ਉਹ ਚੰਗਾ ਪਿਆਰ ਆ ਗਲ ਪਿਆ ਵੀ ਉਸਤਾਦ ਤੇ ਸ਼ਾਗਿਰਦ ਦਾ ਉਹ ਰਿਸ਼ਤਾ ਹੀ ਨਹੀਂ ਲੱਭਦਾ। ਫਿਰ ਬਜ਼ੁਰਗ ਜਿਹੜੇ ਆ ਉਹ 100 ਚੋਂ 50 ਅੱਗੇ ਰਹਿ ਗਏ, 50 ਚੋਂ 40 ਜਿਹੜੇ ਮੰਜੇ ਤੇ ਪਏ ਆ, ਤੇ ਉਹ 10 ਜਿਹੜੇ ਆ ਉਹ 10 ਕੋਲ ਬਹਿੰਦਾ ਕੋਈ ਨਹੀਂ। ਬਹਿਣਾ ਕੀ ਆ, ਉਹ ਗੱਲ ਹੀ ਨਹੀਂ ਸਮਝ ਆਉਂਦੀ। ਅਸੀਂ ਬੋਲੀਆਂ ਇਹੋ ਜਿਹੀਆਂ ਵਿਗਾੜਤੀਆਂ ਜਵਾਕਾਂ ਦੀ। ਉਹ ਜਿੱਦਾਂ ਕੋਈ ਬੰਦਾ ਬੱਸ 'ਚ ਚੜਿਆ ਤੇ ਜਾ ਕੇ ਉਹਨੇ ਦੋਵਾਂ ਦੀ ਸੀਟ ਤੇ ਸਾਫਾ ਰੱਖਤਾ, ਆਖੇ ਸੀਟ ਮੱਲੀ। ਉਹ ਬਾਬਾ ਆਇਆ, ਉਹਨੇ ਸਾਫਾ ਪਰਾਂ ਕਰਕੇ ਬਹਿ ਗਿਆ। ਉਹ ਬੰਦਾ ਆਇਆ, ਆਖੇ ਬਾਬਾ ਤੈਨੂੰ ਦੇਖਦਾ ਨਹੀਂ, ਆਖੇ ਮੈਂ ਸੀਟ ਮੱਲੀ ਸੀ। ਬਾਬਾ ਕਹਿੰਦਾ ਇੱਥੇ ਨਾਲ ਬਹਿ ਜਾ ਤੂੰ। ਆਖੇ ਇਹ ਸੀਟ ਤਾਂ ਮੈਂ ਦੂਈ ਤਾਂ ਆਪਣੀ ਆਖੇ ਵਾਈਫ ਵਾਸਤੇ ਰੱਖੀ ਸੀ। ਬਾਬਾ ਕਹਿੰਦਾ ਵਾਈਫ ਜੇ ਟੁੱਟਣ ਭੱਜਣ ਵਾਲੀ ਨਹੀਂ ਤੇ ਛੱਤ ਤੇ ਰੱਖ ਦੇ, ਨਹੀਂ ਤੇ ਫਿਰ ਸੀਟ ਹੇਠ ਦੇ ਦੇ। ਆਖੇ ਜੇ ਭਾਰ ਬਹੁਤਾ ਨਹੀਂ ਹੈ ਤੇ ਮੈਨੂੰ ਫੜਾ ਦੇ।